ਮੈਗਾ ਰੈਜ਼ੀਡੈਂਸੀਆਂ ਦੇ ਮਾਲਕ ਨੇ ਫਰਾਡ ਕੀਤਾ ਹੋਇਆ ਸੀਗਾ। ਜਿਹੜੇ 650 ਪਲਾਟ ਐਫਡੀਏ ਕੋ ਮਨਜ਼ੂਰ ਕਰਵਾਏ ਸੀ ਉਹ ਵੀ ਮਨਜ਼ੂਰ ਕੋਈ ਨਹੀਂ। ਸਾਡੀ ਡਿਸਟ੍ਰਿਕਟ ਗਵਰਨਮੈਂਟ ਦੇ ਲੋਕ ਜਿਹੜੇ ਆ ਉਹਨਾਂ ਦੇ ਪੇਟ ਦੇ ਵਿੱਚ ਕਿਸ ਤਰ੍ਹਾਂ ਹਰਾਮ ਚੀਜ਼ਾਂ ਜਾ ਰਹੀਆਂ ਵਾ। ADCR ਨੂੰ ਪੁੱਛਾਂਗਾ ਕਿ ਜਨਾਬ ਇਹਦੀ ਕੰਡੋਨੇਸ਼ਨ ਫੀਸ ਅਗਰ ਜਮ੍ਹਾਂ ਨਹੀਂ ਹੋਈ ਉੱਥੇ ਘਰ ਕਿੱਦਾਂ ਬਣਦੇ ਪਏ ਆ, ਉੱਥੇ ਸੜਕਾਂ ਕਿੱਦਾਂ ਬਣ ਗਈਆਂ, ਉੱਥੇ ਵਾਸਾ ਦੇ ਪੈਪ ਕਿੱਦਾਂ ਪੈ ਗਏ। ਵਾਸਾ ਦੇ ਅਫਸਰਾਂ ਨੇ ਬਾਲਾ ਨੇ ਵੀ ਉੱਥੋਂ ਆਪਣਾ ਹਿੱਸਾ ਵਸੂਲ ਕੀਤਾ। ਜਿੰਨੇ ਇੱਥੇ ਡੀਲਰ ਸੀਗੇ ਸਾਰੇ ਡੀਲਰਾਂ ਨੂੰ ਫੜੋ। अस्सलाम वालेकुम। ਅੱਛਾ ਜੀ, ਅਰਬਾਂ ਰੁਪਿਆਂ ਦਾ ਇੱਕ ਸਕੈਂਡਲ ਜਿਹਦੇ ਵਿੱਚ ਓਮੇਗਾ ਰੈਜ਼ੀਡੈਂਸੀਆਂ ਦੇ ਮਾਲਕ ਨੇ ਫਰਾਡ ਕੀਤਾ ਹੋਇਆ ਸੀਗਾ। ਅਸੀਂ ਕੱਲ ਤੁਹਾਨੂੰ ਦੱਸਿਆ ਸੀਗਾ। ਉਹਦੇ ਤੁਹਾਨੂੰ ਅਸੀਂ ਇਹ ਵੀ ਦੱਸਿਆ ਸੀਗਾ ਕਿ 650 ਪਲਾਟ ਜਿਹੜੇ ਆ ਨਾ ਉਹ ਇਹਨਾਂ ਨੇ ਮਨਜ਼ੂਰ ਕਰਵਾ ਕੇ ਤੇ ਹਜ਼ਾਰਾਂ ਦੀ ਤਾਦਾਦ ਨਾਲ ਜਿਹੜੇ ਪਲਾਟ ਆ ਨਾ ਉਹ ਵੇਚਣੇ ਸ਼ੁਰੂ ਕਰਤੇ। ਅੱਜ ਇਹਦੇ ਅੰਦਰ ਇੱਕ ਹੋਰ ਗੱਲ ਨਿਕਲ ਆਈ ਆ, ਜਿਹੜੇ 650 ਪਲਾਟ FDA ਕੋ ਮਨਜ਼ੂਰ ਕਰਵਾਏ ਸੀ ਉਹ ਵੀ ਮਨਜ਼ੂਰ ਕੋਈ ਨਹੀਂ। ਉਹਨਾਂ ਦਾ ਵੀ ਰੌਲਾ ਬਣਿਆ ਆ। ਉੱਥੇ ਵੀ ਜਨਾਬੇ ਲਈ ਅੰਨੇਵਾਹ ਜਿਹੜੇ ਕੋਈ 5 7 10 ਘਰ ਬਣਨ ਡੇ ਆ ਨਾ ਉਹ ਬਣਾਈ ਜਾਣ ਡੇ ਆ, ਜਿਨ੍ਹਾਂ ਦਾ ਸਿਰੇ ਤੋਂ ਕੋਈ ਵਜੂਦ ਹੀ ਨਹੀਂ ਭਾਈ। ਮੈਂ ਤੈਨੂੰ ਗੱਲ ਕਲੀਅਰ ਕਰਕੇ ਦੇਵਾਂਗਾ ਅੱਜ ਕਿ ਸਾਡੀ ਡਿਸਟ੍ਰਿਕਟ ਗਵਰਨਮੈਂਟ ਦੇ ਲੋਕ ਜਿਹੜੇ ਆ ਉਹਨਾਂ ਦੇ ਪੇਟ ਦੇ ਵਿੱਚ ਕਿਸ ਤਰ੍ਹਾਂ ਹਰਾਮ ਚੀਜ਼ਾਂ ਜਾ ਰਹੀਆਂ ਵਾ। ਕਿ ਜਨਾਬ ਅਗਰ ਤੁਹਾਡੇ ਬੰਦੇ ਇੱਥੋਂ ਜਾ ਕੇ ਰਿਸ਼ਵਤ ਨਹੀਂ ਲੈਂਦੇ, ਇੱਥੋਂ ਜਾ ਕੇ ਪੈਸੇ ਨਹੀਂ ਲੈਂਦੇ ਤੇ ਕੰਮ ਕਿੱਦਾਂ ਹੋ ਰਿਹਾ। ADCR ਨੂੰ ਪੁੱਛਾਂਗਾ ਕਿ ਜਨਾਬ ਇਹਦੀ ਕੰਡੋਨੇਸ਼ਨ ਫੀਸ ਅਗਰ ਜਮ੍ਹਾਂ ਨਹੀਂ ਹੋਈ ਤੇ ਇਹ ਕਾਨੂੰਨੀ ਜਿਹੜੀ ਆ ਉਹ ਕਿਸ ਤਰ੍ਹਾਂ ਬਣਦੀ ਪਈ ਆ, ਉੱਥੇ ਘਰ ਕਿਸ ਤਰ੍ਹਾਂ ਬਣਦੇ ਪਏ ਆ, ਕੌਣ ਇਹਨਾਂ ਨੂੰ ਸ਼ੈਲਟਰ ਮੁਹੱਈਆ ਕਰ ਰਿਹਾ ਵਾ। ਅਗਰ ਤੁਸੀਂ 1-2 ਦਿਨਾਂ ਦੇ ਅੰਦਰ ਇੱਥੇ ਕਾਰਵਾਈ ਅਮਲ 'ਚ ਨਾ ਲਿਆਂਦੀ ਤੇ ਫਿਰ ਮੈਂ ਦੱਸਾਂਗਾ ਕਿਹੜੇ ਅਫਸਰ ਦੇ ਪੇਟ ਦੇ ਵਿੱਚ ਇੱਥੋਂ ਦੇ ਹਰਾਮ ਜਾਣ ਡਿਆ ਵਾ, ਕਿਹੜਾ ਖਾ ਰਿਹਾ ਵਾ। A to Z ਸਾਰੀਆਂ ਗੱਲਾਂ ਦੱਸਾਂਗਾ। ਹੁਣ ਆਨੇ ਜਨਾਬੇ ਲਈ ਅਸੀਂ ਵਾਸਾ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਪਿਆ ਕਿ ਜਨਾਬ ਉਸ ਕਲੋਨੀ ਦੇ ਵਿੱਚ ਜਿਹੜੇ ਪਾਈਪ ਪੈ ਰਹੇ ਆ, ਜਿਹੜਾ ਸਾਰਾ ਕੁਝ ਹੋ ਰਿਹਾ ਵਾ ਉਹ ਸਾਰੇ ਦਾ ਸਾਰਾ ਗੈਰ ਕਾਨੂੰਨੀ ਆ। ਇਹਦਾ ਮਤਲਬ ਆ ਕਿ ਵਾਸਾ ਦੇ ਅਫਸਰਾਂ ਨੇ ਬਾਲਾ ਨੇ ਵੀ ਉੱਥੋਂ ਆਪਣਾ ਹਿੱਸਾ ਵਸੂਲ ਕੀਤਾ। WHO ਜਿਹੜੀ ਵਰਲਡ ਹੈਲਥ ਦੀ ਤਨਜ਼ੀਮ ਆ ਉਹਨੇ ਬੈਨ ਕੀਤੇ ਆ ਕਿ ਇਹ ਪਾਈਪ ਉੱਥੇ ਨਹੀਂ ਪਾਣੇ, ਲੇਕਿਨ ਫਿਰ ਪਾਈ ਜਾ ਰਹੇ ਆ। ਮਤਲਬ ਤੁਸੀਂ ਇਨਸਾਨੀ ਜਾਨਾਂ ਨਾਲ ਵੀ ਖੇਲੋ, ਤੁਸੀਂ ਰਿਸ਼ਵਤ ਲਵੋ, ਤੁਸੀਂ ਕਰਪਸ਼ਨ ਕਰੋ, ਤੁਸੀਂ ਜੋ ਮਰਜ਼ੀ ਕਰੀ ਜਾਓ, ਕੋਈ ਨਹੀਂ ਪੁੱਛਣ ਵਾਲਾ, ਕੋਈ ਨਹੀਂ ਦੱਸਣ ਵਾਲਾ। ਉਹ ਜਿਹੜਾ ਫਰਾਡੀਆ ਇਹਦਾ ਮਾਲਕ ਸੀਗਾ ਉਹਨੇ ਤਾਂ ਪੈਸੇ ਪੂਸੇ ਲਏ ਇਕੱਠੇ ਕਰਕੇ ਅੱਲਾ ਦੇ ਸਪੁਰਦ। ਉਹਨੇ ਕਿਹਾ ਜੀ ਮੈਂ ਕਲੋਨੀ ਅੱਗੇ ਵੇਚ ਦਿੱਤੀ ਆ, ਉਹਨੇ ਕਿਹਾ ਮੈਂ ਅੱਗੇ ਵੇਚ ਦਿੱਤੀ ਹੈ। ਇਹਨਾਂ ਨੇ ਵੇਚੀਆਂ ਕੋਈ ਨਹੀਂ। ਮੈਂ 5 ਕਿਸ਼ਤਾਂ ਦੇ ਵਿੱਚ ਤੁਹਾਨੂੰ ਕੱਲੀ ਗੱਲ ਦੱਸਾਂਗਾ। ਕਿੱਥੇ ਸਰਕਾਰੀ ਖਾਲੇ 'ਤੇ ਕਬਜ਼ਾ ਕਰਕੇ, ਕਿੱਥੇ ਗੌਰਮੈਂਟ ਦੀ ਜਗ੍ਹਾ 'ਤੇ ਕਬਜ਼ਾ ਕਰਕੇ ਤੁਸੀਂ ਉੱਥੇ ਵੀ ਕਲੋਨੀ ਬਣਾ ਦਿੱਤੀ, ਉਹ ਵੀ ਘਰ ਵੇਚਤੇ। ਅੱਛਾ ਜੀ, ਮੈਂ ਇਹ ਕਹਾਂਗਾ ਜਿੱਡਾ ਵੱਡਾ ਇਹ ਸਕੈਂਡਲ ਹੈਗਾ ਵਾ ਇੱਥੇ ਨੈਬ ਨੂੰ ਨੋਟਿਸ ਲੈਣਾ ਚਾਹੀਦਾ। ਨਾ ਸਿਰਫ ਫਰਾਡੀਏ ਮਾਲਕ ਨੂੰ ਫੜਨ ਬਲਕਿ ਦੂਸਰੇ ਬੰਦਿਆਂ ਨੂੰ ਫੜਨ। ਸਭ ਤੋਂ ਅਹਿਮ ਗੱਲ, ਜਿੰਨੇ ਇੱਥੇ ਡੀਲਰ ਸੀਗੇ ਸਾਰੇ ਡੀਲਰਾਂ ਨੂੰ ਫੜੋ। ਉਹਨਾਂ ਨੇ ਆਪਣੇ ਕਮਿਸ਼ਨ ਦੀ ਖਾਤਰ ਲੋਕਾਂ ਦੀ ਜਮ੍ਹਾਂ ਪੂੰਜੀ ਤਬਾਹ ਕਰ ਦਿੱਤੀ, ਬਰਬਾਦ ਕਰ ਦਿੱਤੀ। ਕਿਸੇ ਨੇ 5% ਕਮਿਸ਼ਨ ਲਿਆ, ਕਿਸੇ ਨੇ 10% ਲਿਆ। ਇੱਕ ਵਾਰੀ ਪਲਾਟ ਵੇਚਿਆ, 2 ਵਾਰੀ ਵੇਚਿਆ, 3 ਵਾਰੀ ਵੇਚਿਆ, 4 ਵਾਰੀ ਵੇਚਿਆ, 5 ਵਾਰੀ ਪਲਾਟ ਵੇਚ ਕੇ 5 ਦਫਾ ਕਮਿਸ਼ਨ ਲਈ। ਇਹਨਾਂ ਸਾਰਿਆਂ ਨੂੰ ਸ਼ਾਮਲੇ ਤਫਤੀਸ਼ ਕਰਨਾ ਹੋਏਗਾ। ਉਸ ਤੋਂ ਬਾਅਦ ਅਸਲ ਹਕਾਇਕ ਸਾਹਮਣੇ ਆਣਗੇ। ਇੱਕ ਜਨਾਬੀ ਵਾਲੀ ADC ਜੀ ਸਾਹਿਬ ਕੋਲ ਦਰਖਾਸਤ ਗਈ ਹੋਈ ਆ। ਮੈਂ ਤਾਂ ਹੈਰਾਨ ਆ ਕਿ ਸਰਕਾਰ ਕਿੰਨੇ ਕੁ ਪੈਸੇ ਲੈ ਲਏ ਆ ਤੁਸੀਂ। ਜਿਹੜੀਆਂ ਦਰਖਾਸਤਾਂ ਤੁਹਾਡੇ ਕੋਲ ਆਉਂਦੀਆਂ ਵਾ ਇਹਨਾਂ 'ਤੇ ਅਮਲ ਦਰਾਮਦ ਕਿਉਂ ਨਹੀਂ ਕਰਵਾ ਰਹੇ। ਉੱਥੇ ਘਰ ਬਣ ਰਹੇ ਆ, ਉੱਥੇ ਤਰੱਕੀਆਤੀ ਕੰਮ ਹੋ ਰਿਹਾ, ਇੱਕ ਗੈਰ ਕਾਨੂੰਨੀ ਜਗ੍ਹਾ ਦੇ ਉੱਪਰ ਤਰੱਕੀਆਤੀ ਕੰਮ ਹੋ ਰਹੇ, ਸਾਰਾ ਕੁਝ ਹੋ ਰਿਹਾ। ADCR ਦਰਖਾਸਤ ਆਪਣੇ ਟੇਬਲ ਦੇ ਥੱਲੇ ਰੱਖ ਕੇ ਬੈਠਾ ਆ। ਪਤਾ ਨਹੀਂ ਇਹਨਾਂ ਦੇ ਕਿਹਨਾਂ ਨੇ ਅਮਲ ਦਰਾਮਦ ਕਰਨਾ। ਭਾਈ ਜਾਨ ਤੁਸੀਂ ਇਸੇ ਕੰਮ ਦੀ ਤਨਖਾਹ ਲੈਂਦੇ ਹੋ, ਤੁਸੀਂ ਇਹ ਕੰਮ ਕਰਨਾ ਵਾ। ਸਾਡੇ ਬੱਚੇ ਵੇਖੋ, ਫੈਸਲਾਬਾਦੀਆਂ ਦੇ ਨਾਲ ਐਡਾ ਜ਼ੁਲਮ ਨਾ ਹੋਣ ਦਿਓ ਕਿ ਲੁਟੇਰੇ ਆਣ ਲੁੱਟ ਕੇ ਲੈ ਜਾਣ ਤੇ ਅਸੀਂ ਸਾਰੇ ਮੂੰਹ ਚੱਕ ਕੇ ਦੇਖਦੇ ਰਹੀਏ। ਮੈਂ ਜਨਾਬ ਗੁਜ਼ਾਰਿਸ਼ ਕਰਾਂਗਾ ਮੁਹਤਰਮਾ ਕਮਿਸ਼ਨਰ ਸਾਹਿਬਾਂ ਨੂੰ, DC ਸਾਹਿਬ ਨੂੰ ਕਿ ਤੁਹਾਡੇ ਵਾਲੇ ਨੀਚੇ ਵਾਲੇ ਅਮਲੇ ਨੇ ਕੁਛ ਨਹੀਂ ਕਰਨਾ ਹੈਗਾ। ਇਹ ਤੁਹਾਨੂੰ ਹੀ ਐਕਸ਼ਨ ਲੈਣਾ ਪੈਣਾ ਵਾ। ਇਸ ਕਲੋਨੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਫੈਸਲਾਬਾਦ ਦਾ ਮਾਸਟਰ ਪਲਾਨ ਦਿੱਤਾ ਹੋਇਆ ਵਾ ਉਹਦੇ ਵਿੱਚ ਇਹ ਕਲੋਨੀ ਬਣ ਹੀ ਨਹੀਂ ਸਕਦੀ, ਲੇਕਿਨ ਇਹਨਾਂ ਨੇ ਆਪਣੀਆਂ ਕੰਧਾਂ ਡੇਗ ਕੇ ਉਸ ਹਿੱਸੇ ਨੂੰ ਨਾਲ ਮਿਲਾ ਕੇ ਉਹਦੇ ਪਲਾਟ ਵੀ ਵੇਚਣੇ ਸ਼ੁਰੂ ਕਰਤੇ ਆ, ਜਿਹਦੀ ਵਜ੍ਹਾ ਤੋਂ ਹਲੇ ਤੱਕ ਲੋਕ ਕਿਸ਼ਤਾਂ ਦੇ ਰਹੇ ਆ। ਲੋਕਾਂ ਨੂੰ ਮੈਂ ਰੋਕਿਆ ਵਾ ਕਿ ਕਿਸ਼ਤਾਂ ਨਾ ਦਿਓ। ਸਾਡਾ ਕੰਮ ਆ ਤੁਹਾਨੂੰ ਆਗਾਹ ਕਰਨਾ। ਅਗਰ ਤੁਸੀਂ ਫਿਰ ਵੀ ਕਿਸ਼ਤਾਂ ਦੇਣੀਆਂ ਵਾ ਫਿਰ ਤੁਹਾਡੀ ਆਪਣੀ ਮਰਜ਼ੀ ਆ। ਖੂਹ 'ਚ ਛਾਣਾ ਮਾਰੋ, ਸਾਡੇ ਲੋ ਪਹਾੜ 'ਚ ਜਾਓ, ਸਾਨੂੰ ਕੋਈ ਨਹੀਂ। ਸਾਡਾ ਕੰਮ ਸੀਗਾ ਆਗਾਹ ਕਰਨਾ। ਹੁਣ ਜਨਾਬੇ ਵਾਲੀ ਜਿਹਦਾ ਇੱਥੇ ਨੋਟਿਸ ਲੈਣਾ ਵਾ ਉਹ ਕਮਿਸ਼ਨਰ ਸਾਹਿਬਾਂ ਨੇ, DC ਸਾਹਿਬ ਨੇ ਲੈਣਾ ਵਾ। ਅੱਛਾ ਜੀ, DG FDA ਜਿਹੜਾ ਵਾ ਉਹ ਇੰਤਹਾਈ ਸ਼ਰੀਫ ਆਦਮੀ ਆ। ਉਹ ਜਾ ਕੇ ਜਨਵਰੀ 2025 ਦੇ ਵਿੱਚ ਉਹਨਾਂ ਨੇ ਜਾ ਕੇ ਕਲੋਨੀ ਸੀਲ ਕੀਤੀ। ਇਹਨਾਂ ਨੇ ਜਾ ਕੇ ਆਪਣੇ ਆਪ ਕਲੋਨੀ ਖੋਲ੍ਹ ਲਈ। ਹੁਣ ਤੁਸੀਂ ਮੈਨੂੰ ਦੱਸੋ ਕਿ ਕਿਹੜਾ ਬੰਦਾ ਇਸ ਕਰਪਸ਼ਨ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਵਾ। ਜਿਹੜਾ ਨੀਚੇ ਵਾਲਾ ਅਮਲਾ ਵਾ FDA ਦਾ, ਸਾਰੇ ਦਾ ਸਾਰਾ ਉੱਥੇ ਪੈਸੇ ਲੈਂਦਾ ਵਾ। ਇਹਨਾਂ ਦੇ ਖਿਲਾਫ
ਕਲੋਨੀ ਸੀਲ ਕਰਕੇ ਇੱਕ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਕਿ ਹਕਾਇਕ ਜਿਹੜੇ ਆ ਉਹ ਸਾਹਮਣੇ ਆ ਸਕਣ। ਬਹੁਤ ਸ਼ੁਕਰੀਆ।